ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਮੀਡੀਆ ਲਗਾਤਾਰ ਇਹ ਗੱਲ ਤੇ ਚਰਚਾ ਕਰ ਰਿਹਾ ਹੈ। ਐਂਕਰ ਚੀਕ ਕੇ ਕਹਿ ਰਹੇ ਨੇ ਕਿ ਬੱਬੂ ਮਾਨ ਨੂੰ ਮਿਲੀ ਧਮਕੀ, ਬੰਬੀਹਾ ਗਰੁੱਪ ਨੇ ਦਿੱਤੀ ਧਮਕੀ, ਸੂਤਰਾਂ ਦੇ ਹਵਾਲੇ ਨਾਲ ਆਹ ਖਬਰ ਉਹ ਖਬਰ। ਅਸੀਂ ਹਰ ਖਬਰ ਨੂੰ ਬੜੇ ਧੜੱਲੇ ਦੇ ਨਾਲ ਫੈਲਾਉਂਦੇ ਹਾਂ, ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਾਂ ਤੇ ਬਾਅਦ ਦੇ ਵਿੱਚ ਅਸੀਂ ਮਤਲਬ ਇੱਕ ਵਿਊਅਰ ਦੇ ਤੌਰ ਤੇ ਮੈਂ ਦੇਖਦਾ ਕਿ ਅਸੀਂ ਬਾਅਦ ਦੇ ਵਿੱਚ ਉਹਦਾ ਸਵਾਦ ਲੈਂਦੇ ਹਾਂ, ਜਦ ਕਿ ਮੇਨ ਸਮੱਸਿਆ ਕੀ ਹੈ ਅਸੀਂ ਇਹਦੇ ਤੇ ਕਦੇ ਗੌਰ ਨਹੀਂ ਕਰਦੇ। ਕਲਾਕਾਰਾਂ ਨੂੰ ਅਸੀਂ ਗਾਲਾਂ ਤਾਂ ਕੱਢਦੇ ਹਾਂ, ਤੁਸੀਂ ਐਂ ਕਰਦੇ ਹੋ, ਤੁਸੀਂ ਫਲਾਂ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ, ਪਰ ਕਲਾਕਾਰ ਭਾਈਚਾਰਾ, ਕਿਉਂਕਿ ਕਲਾਕਾਰ ਭਾਈਚਾਰੇ 'ਚ ਵੀ ਅੱਜ ਇੱਕ ਮੁੱਖ ਮੰਤਰੀ ਆ, ਉਹ ਲੰਘ ਕਿਸ ਦੌਰ 'ਚ ਰਿਹਾ ਇਹਦੇ 'ਤੇ ਅਸੀਂ ਬਹੁਤ ਘੱਟ ਗੱਲ ਕਰਦੇ ਹਾਂ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਬੱਬੂ ਮਾਨ ਨੂੰ ਜਿਹੜੀ ਧਮਕੀ ਮਿਲੀ ਹੈ ਔਰ ਕਿਹਾ ਜਾ ਰਿਹਾ ਇਹ ਮੀਡੀਆ ਦੇ ਹਵਾਲੇ ਦੇ ਨਾਲ, ਪੰਜਾਬ ਦਾ ਇੱਕ ਬੜਾ ਸਿਰਮੌਰ ਅਦਾਰਾ ਹੈ, ਉਹਨੇ ਲਿਖਿਆ ਕਿ ਇਹ ਮੰਨਿਆ ਜਾ ਰਿਹਾ ਕਿ ਬੰਬੀਹਾ ਗਰੁੱਪ ਨੇ ਧਮਕੀ ਦਿੱਤੀ ਹੈ। ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਛਪੀ ਹੈ। ਖਬਰਾਂ ਦੇ ਹਵਾਲੇ ਦੇ ਨਾਲ ਹੀ ਇੰਡਸਟਰੀ ਦੇ ਵਿੱਚ ਚੱਲ ਕੀ ਰਿਹਾ, ਬੰਬੀਹਾ ਗਰੁੱਪ ਤੇ ਬੱਬੂ ਮਾਨ ਇਸ ਤੋਂ ਪਹਿਲਾਂ ਵੀ ਕੀ ਆਮੋ ਸਾਹਮਣਾ ਹੋਇਆ ਉਹਨਾਂ ਦਾ, ਜਾਂ ਇਸ ਤੋਂ ਪਹਿਲਾਂ ਵੀ ਕਿਸੇ ਮਾਮਲੇ ਕਰਕੇ ਉਹਨਾਂ ਦਾ ਆਮੋ ਸਾਹਮਣਾ ਹੋਇਆ। ਬੰਬੀਹਾ ਗਰੁੱਪ ਦੇ ਕਿਹੜੇ ਬੰਦਿਆਂ ਤੇ ਦੋਸ਼ ਲੱਗਦੇ ਰਹੇ ਕਿ ਫਲਾਂ ਕਲਾਕਾਰ ਨੂੰ ਧਮਕੀਆਂ ਦਿੱਤੀਆਂ, ਇਹ ਪੂਰਾ ਪੈਟਰਨ ਕੰਮ ਕਿਵੇਂ ਕਰ ਰਿਹਾ, ਗੈਂਗਸਟਰ ਬਣਾਏ ਕਿਹਨੇ, ਗੈਂਗਸਟਰ ਉਤਪੱਤੀ ਕਿਹਦੀ ਹੈ ਤੇ ਗੈਂਗਸਟਰ ਅੱਜ ਕੱਲ੍ਹ ਕੰਮ ਕਿਹਦੇ ਲਈ ਕਰ ਰਹੇ ਨੇ, ਗੈਂਗਸਟਰ ਰਾਹ ਕਿਹਦਾ ਸੌਖਾ ਕਰ ਰਹੇ ਨੇ। ਇਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ, ਕਿਉਂਕਿ ਗੱਲ ਇੱਕ ਨਹੀਂ ਹੈ, ਗੱਲ ਪੰਜਾਬ ਦੇ ਉਜਾੜੇ ਦੀ ਹੈ, ਗੱਲ ਪੰਜਾਬ ਦੀ ਜਵਾਨੀ ਨੂੰ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰਨ ਦੀ ਹੈ। ਅੱਜ ਗੱਲ ਸਿੱਧੂ ਮੂਸੇਵਾਲਾ, ਸੰਦੀਪ ਨੰਗਲੰਬੀਆਂ, ਬੱਬੂ ਮਾਨ ਤੱਕ ਦੀ ਨਹੀਂ ਹੈ। ਗੱਲ ਤਾਂ ਉਹਨਾਂ ਏਜੰਡਿਆਂ ਦੀ ਕਰਨੀ ਪੈਣੀ ਹੈ ਜਿਹੜੇ ਏਜੰਡੇ ਦੇ ਤਹਿਤ ਇੱਕ ਪੰਜਾਬ ਦੇ ਵਿੱਚ ਇੱਕ ਖਾਸ ਬਿਰਤਾਂਤ ਘੜ ਦੇ ਲਈ ਕੰਮ ਕੀਤਾ ਜਾ ਰਿਹਾ, ਉਹਦੇ 'ਚ ਸਾਰਾ ਕੁਛ ਹੀ ਹੈ। ਅੱਜ ਅਸੀਂ ਕਿਉਂ ਸਵਾਲ ਨਹੀਂ ਕਰ ਰਹੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ? ਵੈਸੇ ਵੀ ਅੱਜ ਕੱਲ੍ਹ ਮੁੱਖ ਮੰਤਰੀ ਸਾਹਿਬ ਨੂੰ ਮੀਡੀਆ ਬੜਾ ਸੁਖਾਲਾ ਰੱਖਦਾ, ਉਹਨਾਂ ਨੂੰ ਸਵਾਲ ਨਹੀਂ ਕਰਦੇ ਅੱਜ ਕੱਲ੍ਹ ਲੋਕ, ਮੀਡੀਆ ਜਮਾਂ ਹੀ ਨਹੀਂ ਕਰਦਾ, ਕਿਉਂਕਿ ਜਿਸ ਤਰ੍ਹਾਂ ਕੰਮ ਕਰਨ ਦਾ ਪੈਟਰਨ ਮੋਦੀ ਸਰਕਾਰ ਦਾ, ਇੱਕ ਮੀਡੀਆ ਨੂੰ ਕੈਪਚਰ ਕਰ ਲਓ, ਉਸੇ ਤਰ੍ਹਾਂ ਪੰਜਾਬੀ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਉਹ ਵੀ ਆਮ ਆਦਮੀ ਪਾਰਟੀ ਨੇ ਕੈਪਚਰ ਕੀਤਾ ਹੋਇਆ। ਉਹਨਾਂ ਦੇ ਆਖੀ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਉਹਨਾਂ ਦੇ ਆਖੀ ਨਹੀਂ ਹੁੰਦੀਆਂ। ਔਰ ਦੂਜੀ ਵੱਡੀ ਗੱਲ ਇਹ ਹੈ, ਸਾਨੂੰ ਮੰਨਣਾ ਪੈਣਾ ਵਾ ਕਿ ਗੱਲ ਸਿਰਫ ਬੱਬੂ ਮਾਨ ਤੱਕ ਦੀ ਨਹੀਂ ਹੈ। ਬੱਬੂ ਮਾਨ ਦੀ ਗੱਲ ਜ਼ਰੂਰ ਕਰਾਂਗੇ, 2016 ਦੇ ਉਸ ਮਾਮਲੇ ਦੀ ਗੱਲ ਵੀ ਕਰਾਂਗੇ ਜਿਸ ਦੇ ਵਿੱਚ ਬੱਬੂ ਮਾਨ ਦੇ ਬਾਰੇ ਬਹੁਤ ਗੱਲਾਂ ਬੰਬੀਹਾ ਗਰੁੱਪ ਦੇ ਬਾਰੇ ਕਹੀਆਂ ਜਾ ਸਕਦੀਆਂ ਜਾਂ ਹਵਾਲੇ ਮਿਲਦੇ ਨੇ, ਪਰ ਇਹਦੇ ਵਿੱਚ ਬੱਬੂ ਮਾਨ ਦਾ ਕਸੂਰ ਨਹੀਂ ਹੈ। ਪਹਿਲਾਂ ਸਿੱਧੂ ਮੂਸੇਵਾਲੇ ਨੂੰ ਧਮਕੀਆਂ ਆਈਆਂ, ਮੀਡੀਆ ਨੇ ਖਬਰਾਂ ਲਾਤੀਆਂ ਜੀ ਸਿੱਧੂ ਮੂਸੇਵਾਲੇ ਨੂੰ ਆਈ ਧਮਕੀ, ਸਿੱਧੂ ਮੂਸੇਵਾਲੇ ਨੂੰ, ਮਨਕੀਰਤ ਔਲਖ ਨੂੰ ਆਈ ਧਮਕੀ। ਕਿ ਪੰਜਾਬੀਆਂ ਦਾ ਜਾਂ ਮੀਡੀਆ ਦਾ ਕੰਮ ਸਿਰਫ ਸਵਾਦ ਲੈਣਾ ਹੀ ਰਹਿ ਗਿਆ ਵਾ? ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਨਹੀਂ ਬਣਦਾ ਕਿ ਜੀ ਤੁਹਾਡੇ ਰਾਜ ਦੇ ਵਿੱਚ, ਜਿਹਨੂੰ ਤੁਸੀਂ ਕਹਿੰਦੇ ਸੀ ਕਿ ਇਨਕਲਾਬ ਦਾ ਰਾਜ ਆਊਗਾ, ਇਨਕਲਾਬ ਦੇ ਰਾਜ ਦੇ ਵਿੱਚ ਧੜਾ ਧੜ ਕਤਲ ਹੋ ਰਹੇ ਨੇ, ਔਰ ਉਸ ਕਤਲ ਦਾ ਲੈ ਕੇ ਆਸਰਾ ਲੈ ਕੇ, ਓਟ ਲੈ ਕੇ ਕੇਂਦਰ ਲਗਾਤਾਰ, ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਕਿ ਅਸੀਂ ਦੇਖਾਂਗੇ ਕਿ ਪੰਜਾਬ ਦੇ ਅਮਨ ਸ਼ਾਂਤੀ ਕਿਵੇਂ ਪੈਦਾ ਕਰਨੀ ਹੈ ਜਾਂ ਕਿਵੇਂ ਉਹਨੂੰ ਮੇਨਟੇਨ ਰੱਖਣਾ। ਖੈਰ, ਆਪਾਂ ਬੱਬੂ ਮਾਨ ਦੇ ਮਸਲੇ ਤੇ ਆਉਣੇ ਆ। 2016 ਦੀ ਗੱਲ ਹੈ, ਰਵੀ ਖਵਾਜਗੇ ਸਰਪੰਚ ਦਾ ਕਤਲ ਹੋਇਆ ਸੀਗਾ। ਇਹ ਘਟਨਾ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਮਾਰਚ ਮਹੀਨੇ ਦੇ ਵਿੱਚ ਹਿੰਦੁਸਤਾਨ ਟਾਈਮਸ, ਅੰਗਰੇਜ਼ੀ ਦਾ ਇੱਕ ਬਹੁਤ ਵੱਡਾ ਅਖਬਾਰ ਹੈ, ਹਿੰਦੁਸਤਾਨ ਟਾਈਮਸ ਦੇ ਵਿੱਚ ਇੱਕ ਖਬਰ ਛਪੀ ਹੈ। ਉਸ ਖਬਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਰਵੀ ਖਵਾਜਗੇ ਸਰਪੰਚ ਦੇ ਕਤਲ ਤੋਂ ਬਾਅਦ ਬੱਬੂ ਮਾਨ ਤੇ ਅਸਿੱਧੇ ਤਰੀਕੇ ਨਾਲ ਨਿਸ਼ਾਨਾ ਲਾਇਆ ਗਿਆ ਸੀ। ਕ੍ਰਾਈਮ ਦੀ ਦੁਨੀਆ ਨੂੰ ਕਵਰ ਕਰਨ ਵਾਲੇ, ਅੰਡਰਵਰਲਡ ਨੂੰ ਕਵਰ ਕਰਨ ਵਾਲੇ ਜੇਕਰ ਪੱਤਰਕਾਰ ਨੇ ਬਲਜੀਤ ਪਰਮਾਰ, ਉਹਨਾਂ ਦੀਆਂ ਕੁਝ ਰਿਪੋਰਟਾਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਚੱਲ ਕੀ ਰਿਹਾ, ਔਰ ਇਹਦੇ ਨਾਲ ਪੰਜਾਬੀ ਦੇ ਵਿੱਚ ਇੱਕ ਬੜੇ ਸੀਨੀਅਰ ਪੱਤਰਕਾਰ ਨੇ ਰਿਤੇਸ਼ ਲੱਖੀ, ਉਹਨਾਂ ਦੀ ਇੱਕ ਰਿਪੋਰਟ ਦੇ ਵਿੱਚ, ਰਿਤੇਸ਼ ਲੱਖੀ ਜੀ ਦੀ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਬੰਬੇ ਤੱਕ ਬੱਬੂ ਮਾਨ ਦਾ ਪਿੱਛਾ ਕੀਤਾ ਗਿਆ ਸੀ ਬੰਬੀਹਾ ਗਰੁੱਪ ਵੱਲੋਂ, ਪਰ ਬੱਬੂ ਮਾਨ ਨੇ ਕਿਉਂਕਿ ਬਾਹਰਲੇ ਮੁਲਕ ਜਾਣਾ ਸੀ, ਉੱਥੇ ਇਹ ਨਹੀਂ ਕਿਹਾ ਗਿਆ ਕਿ ਬੱਬੂ ਮਾਨ ਡਰ ਕੇ ਗਿਆ ਸੀ ਜਾਂ ਉਹਦਾ ਕਾਰਨ ਕੀ ਸੀ, ਪਰ ਬੱਬੂ ਮਾਨ ਨੇ ਕਿਉਂਕਿ ਬਾਹਰਲੇ ਦੇਸ਼ ਦੇ ਵਿੱਚ ਸ਼ੋਅ ਕਰਨ ਜਾਣਾ ਸੀ ਤੇ ਉਹ ਗੱਲ ਆਈ ਗਈ ਹੋਗੀ। ਹੁਣ ਆਪਾਂ ਆਉਣਾ ਇੰਡਸਟਰੀ ਤੇ। ਤੁਸੀਂ ਦੇਖੋ ਕਿ ਪਿਛਲੇ ਦਿਨੀ ਪਰਮੀਸ਼ ਵਰਮੇ ਦੀ ਗੱਡੀ ਤੇ ਗੋਲੀਆਂ ਚੱਲੀਆਂ, ਪਿਛਲੇ ਦਿਨ ਨਹੀਂ, ਕਾਫੀ ਲੰਬੇ ਟਾਈਮ ਤੋਂ ਗੱਲ। ਉਹਦੇ ਵਿੱਚ ਨਾਂ ਕਿਹਦਾ ਆਇਆ ਸੀਗਾ? ਉਹਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤੇ ਸੁਖਪ੍ਰੀਤ ਬੁੱਢੇ ਦਾ ਨਾਮ ਆਇਆ ਸੀ ਜਾਂ ਦਿਲਪ੍ਰੀਤ ਬਾਬਾ, ਸ਼ਾਇਦ ਦੋਨਾਂ ਦੇ ਵਿੱਚੋਂ ਇੱਕ ਦਾ ਨਾਮ ਆਇਆ ਸੀ। ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਕਿ ਬੰਬੀਹਾ ਗਰੁੱਪ ਇਹ ਗੱਲ ਕਹਿੰਦਾ ਕਿ ਅਸੀਂ ਇਹਦਾ ਬਦਲਾ ਲਾਂਗੇ, ਤੇ ਉਹ ਧਮਕੀ ਕਿਹਨੂੰ ਦਿੱਤੀ ਗਈ? ਉਹ ਮਨਕੀਰਤ ਔਲਖ ਨੂੰ ਦਿੱਤੀ ਗਈ। ਬਾਅਦ ਦੇ ਵਿੱਚ ਅਫਸਾਨਾ ਖਾਨ ਤੋਂ NIA ਪੁੱਛ ਪੜਤਾਲ ਕਰਦੀ ਹੈ
ਤੇ NIA ਦੀ ਪੁੱਛ ਪੜਤਾਲ ਦੇ ਵਿੱਚ ਕੀ ਗੱਲ ਨਿਕਲ ਕੇ ਆਉਂਦੀ ਹੈ ਜਾਂ ਜੋ ਕਹਾਣੀ ਚੱਲਦੀ ਹੈ ਕਿ ਗੁਰਲਾਲ ਬਰਾੜ ਦੀ ਇੱਕ ਮਿਊਜ਼ਿਕ ਕੰਪਨੀ ਸੀ। ਗੁਰਲਾਲ ਬਰਾੜ ਦੀ ਮਿਊਜ਼ਿਕ ਕੰਪਨੀ ਦੇ ਵਿੱਚ ਅਫਸਾਨਾ ਨੇ ਗਾਣਾ ਕਰਨਾ ਸੀ। ਉਹਦੇ ਵਿੱਚ ਕੋਈ ਗੱਲਾਂ ਬਾਤਾਂ ਸਿੱਧੂ ਮੂਸੇਵਾਲੇ ਬਾਰੇ ਹੋਈਆਂ ਤੇ ਉਸ ਤੋਂ ਬਾਅਦ ਲੱਕੀ ਪਟਿਆਲ ਤੱਕ ਉਹ ਗੱਲਾਂ ਪਹੁੰਚੀਆਂ ਤੇ ਲੱਕੀ ਪਟਿਆਲ ਨੇ ਫਿਰ ਗੁਰਲਾਲ ਬਰਾੜ ਨੂੰ ਧਮਕੀ ਦਿੱਤੀ। ਇਹ ਗੱਲਾਂ ਗੋਲਡੀ ਬਰਾੜ ਨੇ ਔਨ ਦੀ ਰਿਕਾਰਡ ਕਹੀਆਂ ਨੇ। ਹੁਣ ਜੇ ਆਪਾਂ ਜ਼ਿਆਦਾ ਲੰਬਾ ਨਾ ਜਾਈਏ, ਜੇ ਇਸ ਕਹਾਣੀ ਨੂੰ ਬਹੁਤਾ ਦੂਰ ਨਾ ਲੈ ਕੇ ਜਾਈਏ, ਬੱਬੂ ਮਾਨ ਨੂੰ ਧਮਕੀ ਆਈ ਹੈ ਤੁਸੀਂ ਬੱਬੂ ਮਾਨ ਦੇ ਗਾਣੇ ਸੁਣੋ ਨਾ ਸੁਣੋ, ਬੱਬੂ ਮਾਨ ਤੁਹਾਨੂੰ ਚੰਗਾ ਲੱਗਦਾ ਨਹੀਂ ਲੱਗਦਾ, ਸਿੱਧੂ ਮੂਸੇਵਾਲਾ ਕਿਸੇ ਨੂੰ ਚੰਗਾ ਲੱਗਦਾ ਨਹੀਂ ਲੱਗਦਾ, ਉਹ ਗੱਲ ਇੱਕ ਵੱਖਰੀ ਹੈ। ਪਰ ਅਸੀਂ ਕਿਸੇ ਦੇ ਕਤਲ ਨੂੰ ਤਾਂ ਜਸਟੀਫਾਈ ਨਹੀਂ ਨਾ ਕਰ ਸਕਦੇ। ਤੁਸੀਂ ਕਹਿੰਦੇ ਹੋ ਕਿ ਸਿੱਧੂ ਮੂਸੇਵਾਲਾ ਹਥਿਆਰਾਂ ਦੇ ਗਾਣੇ ਗਾਉਂਦਾ ਸੀਗਾ, ਠੀਕ ਹੈ, ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਕੋਈ ਬੰਦਾ ਹਥਿਆਰਾਂ ਬਾਰੇ ਗਾਣੇ ਗਾ ਰਿਹਾ ਅਸੀਂ ਉਹਦੇ ਨਾਲ ਸਹਿਮਤ ਨਹੀਂ ਤੇ ਅਸੀਂ ਕਹਿ ਦਈਏ ਕਿ ਯਾਰ ਇਹਦਾ ਕਤਲ ਹੋ ਗਿਆ। ਇਹ ਤਾਂ ਗੱਲ ਨਹੀਂ ਨਾ ਬਣਦੀ। ਤੁਸੀਂ ਇਹਦਾ ਨਿਸਤਾਰਾ ਲੋਕ ਕਰਨ। ਬੱਬੂ ਮਾਨ ਨੂੰ ਜੇ ਲੋਕ ਸੁਣਦੇ ਨੇ ਤਾਂ ਉਹਦੀ ਕਲਾਕਾਰੀ ਪੇਸ਼ਕਾਰੀ ਦੇ ਵਿੱਚ ਕੋਈ ਗੱਲ ਹੋਣੀ ਹੈ, ਲੋਕ ਤਾਂ ਸੁਣਦੇ ਨੇ। ਸੋ ਗੱਲ ਇਹ ਹੈ ਕਿ ਕਿਸੇ ਦਾ ਵੀ ਕਤਲ ਨਜਾਇਜ਼ ਹੈ, ਕਿਸੇ ਦਾ ਵੀ ਕਤਲ ਹਿੰਸਾਤਮਕ ਤਰੀਕੇ ਨਾਲ ਅਸੀਂ ਇਸ ਵਰਤਾਰੇ ਨੂੰ ਜਸਟੀਫਾਈ ਨਹੀਂ ਕਰ ਸਕਦੇ। ਔਰ ਦੂਜੀ ਵੱਡੀ ਗੱਲ ਜਿਹੜੀ ਹੈ, ਸਾਨੂੰ ਇਹ ਲੱਗਦਾ ਰਹਿੰਦਾ ਕਿ ਅਕਸਰ ਹੀ ਜਿਹੜੇ ਕਲਾਕਾਰ ਨੇ ਇਹਨਾਂ ਦੀ ਲਾਈਫ ਬੜੀ ਲਗਜ਼ਰੀ ਹੈ, ਇਹਨਾਂ ਦੇ ਲੋਕ ਫੋਟੋਆਂ ਪਾਉਂਦੇ ਨੇ, ਇਹਨਾਂ ਨੂੰ YouTube ਤੋਂ ਵੀ ਪੈਸੇ, ਇਹਨਾਂ ਨੂੰ Facebook ਤੋਂ ਵੀ ਪੈਸੇ, ਇਹਨਾਂ ਨੂੰ ਇੰਸਟਾ ਤੋਂ ਵੀ ਪੈਸੇ, ਇਹਨਾਂ ਨੂੰ ਖਾੜੇ ਸ਼ੋਅਜ਼ ਤੋਂ ਵੀ ਪੈਸੇ। ਪਰ ਇਹ ਇੱਕ ਪਹਿਲੂ ਹੈ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੈ। ਦੂਜਾ ਪੱਖ ਇਹ ਵੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ, ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਜਦੋਂ ਆ ਜਿਹੜੇ 2 ਸੀਨੀਅਰ ਪੱਤਰਕਾਰਾਂ ਦਾ ਮੈਂ ਹਵਾਲਾ ਦਿੱਤਾ ਹੈ, ਜਦੋਂ ਤੁਸੀਂ ਇਹਨਾਂ ਦੇ ਰਿਪੋਰਟਾਂ ਦੇਖੋਗੇ, ਜਦੋਂ ਤੁਸੀਂ ਇਹਨਾਂ ਦੀਆਂ ਵੀਡੀਓਜ਼ ਦੇਖੋਗੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬੜੀ ਸਰਚ ਕਰਕੇ ਬੜੀ ਮਿਹਨਤ ਦੇ ਨਾਲ ਤੱਥ ਤੇ ਆંકੜੇ ਕੱਢ ਕੇ ਲਿਆਂਦੇ ਆ, ਤਾਂ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਚੱਲ ਕੀ ਰਿਹਾ। ਹੁਣ ਤੁਸੀਂ ਦੇਖੋ ਕਿ ਕੁਛ ਟਾਈਮ ਤੋਂ ਅਸੀਂ 10-12 ਨਾਮ ਇਕੱਠੇ ਸੁਣ ਰਹੇ ਹਾਂ। ਪਰਮੀਸ਼ ਵਰਮਾ, ਸੁਖਪ੍ਰੀਤ ਬੁੱਢਾ, ਦਿਲਪ੍ਰੀਤ ਬਾਬਾ, ਗਿੱਪੀ ਗਰੇਵਾਲ, ਕਰਨ ਔਜਲਾ ਦੇ ਘਰ 'ਤੇ ਫਾਇਰਿੰਗ, ਉਸ ਤੋਂ ਬਾਅਦ ਗਿੱਪੀ ਗਰੇਵਾਲ ਤੋਂ ਵੀ ਸ਼ਾਇਦ ਫਿਰੌਤੀ ਮੰਗੀ ਗਈ ਸੀ। ਫਿਰ ਲੱਕੀ ਪਟਿਆਲ ਦਾ ਨਾਮ ਆਉਂਦਾ, ਅਫਸਾਨਾ ਖਾਨ ਦਾ ਨਾਮ ਆਉਂਦਾ। ਇਹਨਾਂ ਮਾਮਲਿਆਂ ਦੇ ਵਿੱਚ ਮੈਂ ਕਲਾਕਾਰਾਂ ਨੂੰ ਮਾਮਲਿਆਂ ਦੇ ਵਿੱਚ ਨਹੀਂ ਘੜੀਸ ਰਿਹਾ, ਪਰ ਜਿਹੜੇ ਨਾਵਾਂ ਬਾਰੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਇੱਕ ਪਾਸੇ ਬੰਬੀਹਾ ਗਰੁੱਪ ਹੈ, ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦਾ ਗਰੁੱਪ ਹੈ, ਜਿਹਦੇ 'ਚ ਗੋਲਡੀ ਬਰਾੜ ਜਿਹੜਾ ਕਿ ਅੱਜ ਕੱਲ੍ਹ ਜੋ ਘਟਨਾਵਾਂ ਵਾਪਰ ਰਹੀਆਂ ਨੇ, ਹੁਣ ਤਾਜ਼ਾ ਉਹਨੇ ਗੋਲਡੀ ਬਰਾੜ ਨੇ ਕੋਟਕਪੂਰੇ ਵਾਲਾ ਜਿਹੜਾ ਕਤਲ ਹੋਇਆ ਡੇਰਾ ਪ੍ਰੇਮੀ ਦਾ, ਉਸ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਲਈ ਹੈ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਅਸੀਂ ਪਿਛਲੇ ਕੁਝ ਅਰਸੇ ਤੋਂ 2016 ਤੋਂ ਇਹਨਾਂ ਨਾਵਾਂ ਬਾਰੇ ਲਗਾਤਾਰ ਸੁਣ ਰਹੇ ਹਾਂ। ਮਲਕੀਤ ਔਲਖ, ਜਦੋਂ ਉਹਦਾ ਕਤਲ ਹੋਇਆ ਸੀ, ਇੱਕ ਮੁੰਡੇ ਦਾ ਨਾਮ ਸੀ ਸ਼ਾਇਦ ਵਿੱਕੀ ਮਿੱਡੂ ਖੇੜਾ, ਹਾਂ ਵਿੱਕੀ ਮਿੱਡੂ ਖੇੜਾ ਦਾ ਕਤਲ ਆਇਆ, ਉਹਦੇ 'ਚ ਸਿੱਧੂ ਮੂਸੇਵਾਲੇ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਮ ਆਉਂਦਾ। ਸੋ ਇਹ ਸਾਰਾ ਪ੍ਰਕਰਨ ਅਸੀਂ ਦੇਖ ਰਹੇ ਹਾਂ ਕਿ ਕਿਵੇਂ, ਪਰ ਜਿਹੜੇ ਕ੍ਰਾਈਮ ਰਿਪੋਰਟਰਸ ਨੇ ਉਹ ਇਹ ਕਹਿੰਦੇ ਨੇ ਕਿ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਲੋਕ ਦੱਬਵੀਂ ਸੁਰ ਦੇ ਵਿੱਚ ਇਹ ਮੰਨਦੇ ਨੇ ਕਿ ਹਾਂ ਅਸੀਂ ਇੱਕ ਖੌਫ ਹੇਠਾਂ। ਔਰ ਤੁਸੀਂ ਦੇਖੋ ਕਿ ਇਹ ਹੋ ਕੇ ਹਟਿਆ ਅੰਡਰਵਰਲਡ ਬੰਬੇ ਦੇ ਵਿੱਚ। ਅੰਡਰਵਰਲਡ ਕਿਸੇ ਸਮੇਂ ਤੈਅ ਕਰਦਾ ਹੁੰਦਾ ਸੀਗਾ ਕਿ ਕਿਹੜੀ ਫਿਲਮ ਬਣੂਗੀ, ਉਹਦੇ 'ਚ ਹੀਰੋਇਨ ਕੌਣ ਹੋਊਗੀ, ਉਹਦੇ 'ਚ ਹੀਰੋ ਕੌਣ ਹੋਊਗਾ, ਉਹਨੂੰ ਡਾਇਰੈਕਟ ਕੌਣ ਕਰੂਗਾ, ਉਹਦਾ ਬਜਟ ਕਿੰਨਾ ਹੋਊਗਾ, ਅਤੇ ਬਾਅਦ ਦੇ ਵਿੱਚ ਉਹ ਫਿਲਮ ਹਿੱਟ ਹੋਊਗੀ ਜਾਂ ਫਲੋਪ, ਇੱਥੋਂ ਤੱਕ ਵੀ ਜਿਹੜੀ ਆ ਉਹ ਤੈਅ ਕਰਦਾ ਸੀ ਅੰਡਰਵਰਲਡ। ਅਤੇ ਬਾਲੀਵੁੱਡ ਦੇ ਬਹੁਤ ਮੰਨੇ ਪ੍ਰਮੰਨੇ ਚਿਹਰੇ ਜਿਹੜੇ ਆਪਣੇ ਆਪ ਨੂੰ ਬੜੇ ਧੀਂਗ ਸਮਝਦੇ ਆ, ਉਹ ਜਾ ਕੇ ਚੌਂਕੀਆਂ ਭਰਦੇ ਰਹੇ ਆ। ਹਜੇ ਸਾਡੇ ਤਾਂ ਇੱਥੇ ਕਈ ਬੈਕਬੋਨ ਵਾਲੇ ਹੈਗੇ ਨੇ, ਰੀੜ੍ਹ ਦੀ ਹੱਡੀ ਵਾਲੇ, ਜਿਹੜੇ ਇਸ ਤਰ੍ਹਾਂ ਨਹੀਂ ਕਰਦੇ। ਪਰ ਜਦੋਂ ਤੁਸੀਂ ਇਹਨਾਂ ਰਿਪੋਰਟਸ ਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਹਿੱਸਾ, ਕਲਾਕਾਰਾਂ ਦਾ ਬਹੁਤ ਵੱਡਾ ਹਿੱਸਾ ਇਹਨਾਂ ਨੂੰ ਜਿਹੜੇ ਗੈਂਗਸਟਰ ਨੇ ਇਹਨਾਂ ਨੂੰ ਐਕਸਟੋਰਸ਼ਨ ਦਿੰਦਾ ਕਿ ਸਾਨੂੰ ਬਖਸ਼ ਦਿਓ, ਅਸੀਂ ਤੁਹਾਡੇ ਨਾਲ ਉਲਝਣਾ ਨਹੀਂ ਚਾਹੁੰਦੇ। ਔਰ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਨਾ, ਸੁਖਜਿੰਦਰ ਰੰਧਾਵਾ ਦੇ ਇੱਕ ਇੰਟਰਵਿਊ ਦੇ ਵਿੱਚ ਉਹ ਜ਼ਿਕਰ ਕਰਦੇ ਨੇ, ਉਹ ਕਹਿੰਦੇ ਕਿ ਮੈਨੂੰ ਸਿੱਧੂ ਮੂਸੇਵਾਲੇ ਨੇ ਖੁਦ ਦੱਸਿਆ ਸੀਗਾ ਕਿ ਮੈਥੋਂ ਪਾਸਵਰਡ YouTube ਦਾ, ਕਿਉਂਕਿ ਉਹਦਾ YouTube ਟਰਨਓਵਰ ਕਈ ਕਰੋੜਾਂ ਦੇ ਵਿੱਚ ਸੀਗਾ, ਕਈ 100 ਕਰੋੜਾਂ ਦਾ ਵੀ ਕਹਿ ਸਕਦੇ, ਤਾਂ ਉਹਦੇ ਤੋਂ ਪਾਸਵਰਡ ਮੰਗਿਆ ਜਾ ਰਿਹਾ ਸੀ। ਇੱਕ ਲਾਈਵ ਦੇ ਵਿੱਚ ਸਿੱਧੂ ਮੂਸੇਵਾਲਾ ਕਹਿੰਦਾ ਕਿ 90 ਲੱਖ ਰੁਪਈਆ ਇੱਧਰ ਉੱਧਰ ਹੋ ਗਿਆ, ਚਲੋ ਆਪਾਂ ਉਹ ਗੱਲਾਂ ਆਈਆਂ ਗਈਆਂ ਕਰਤੀਆਂ, ਉਹ ਕਹਿ ਰਿਹਾ ਸੀ ਸਿੱਧੂ ਮੂਸੇਵਾਲਾ। ਤਾਂ ਇੱਥੋਂ ਕੀ ਪਤਾ ਲੱਗਦਾ, ਇੱਥੋਂ ਪਤਾ ਇਹ ਲੱਗਦਾ ਕਿ ਜਿਹੜੇ ਕਲਾਕਾਰ ਨੇ, ਕਲਾਕਾਰ ਭਾਈਚਾਰਾ ਜਿਹੜਾ ਕਿ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਹੋਣਾ ਚਾਹੀਦਾ, ਉਹ ਅੱਜ ਕੱਲ੍ਹ ਖੌਫ ਦੇ ਵਿੱਚ ਨੇ। ਹੁਣ ਕਈ ਸਵਾਲ ਸਾਡੇ ਮੂਹਰੇ ਨੇ। ਪਹਿਲਾ ਸਵਾਲ ਤਾਂ ਇਹੀ ਹੈ ਕਿ ਗੈਂਗਸਟਰ ਬਣਦੇ ਕਿਉਂ ਨੇ, ਇਹ ਬਣੇ ਕਿਉਂ? ਆਮ ਘਰਾਂ ਦੇ ਮੁੰਡਿਆਂ ਦੇ ਨਾਲ ਕਈ ਜ਼ਿਆਦਤੀਆਂ ਹੋਈਆਂ। ਤੁਸੀਂ ਦੇਖੋਗੇ ਕਿ ਜਿਹੜਾ ਦਵਿੰਦਰ ਬੰਬੀਹਾ ਸੀ, ਉਹਦਾ ਇਨਕਾਊਂਟਰ ਹੋਇਆ 2016 ਦੇ ਵਿੱਚ, ਸਤੰਬਰ ਦੇ ਵਿੱਚ। ਉਹ ਵੀ ਇੱਕ ਖਿਡਾਰੀ ਸੀ,
ਇਸੇ ਤਰ੍ਹਾਂ ਸ਼ੇਰਾ ਖੁੱਬਣ ਵੀ ਖਿਡਾਰੀ ਸੀ, ਇਸੇ ਤਰ੍ਹਾਂ ਜੈਪਾਲ ਭੁੱਲਰ ਵੀ ਖਿਡਾਰੀ ਸੀ, ਇਸੇ ਤਰ੍ਹਾਂ ਵਿੱਕੀ ਗਾਉਂਡਰ ਵੀ ਖਿਡਾਰੀ ਸੀ। ਬਹੁਤ ਸਾਰੇ ਜਿਹੜੇ ਕ੍ਰਾਈਮ ਦੀ ਦੁਨੀਆ 'ਚ ਵੱਡੇ ਨਾਂ ਬਣੇ ਉਹ ਖਿਡਾਰੀ ਸੀ। ਔਰ ਜੇਕਰ ਤੁਸੀਂ ਦੇਖੋਗੇ ਕਿ ਲਾਰੈਂਸ ਬਿਸ਼ਨੋਈ ਇਹ ਵੀ ਚੰਡੀਗੜ੍ਹ ਦੇ ਕਾਲਜ ਦੇ ਵਿੱਚ ਪੜ੍ਹਦਾ ਸੀ। ਜਿਹੜਾ ਵਿੱਕੀ ਮਿੱਡੂ ਖੇੜਾ ਸੀ ਉਹ ਤਾਂ ਇੱਕ ਮਤਲਬ ਆਮ ਸਧਾਰਨ ਇਨਸਾਨ ਸੀ, ਉਹਦਾ ਲਗਾਓ ਜ਼ਰੂਰ ਸੀਗਾ, ਉਹਦੇ ਜਿਹੜੇ ਸਬੰਧ ਸੀਗੇ ਅਕਾਲੀ ਦਲ ਨਾਲ ਵੀ ਸੀਗੇ। ਅਤੇ ਲਾਰੈਂਸ ਬਿਸ਼ਨੋਈ ਸ਼ਾਇਦ ਉਹ ਉਸ ਨਾਲ ਇਕੱਠੇ ਪੜ੍ਹਦੇ ਰਹੇ ਚੰਡੀਗੜ੍ਹ ਦੇ ਵਿੱਚ ਇੱਕ ਕਾਲਜ ਦੇ ਵਿੱਚ। ਤਾਂ ਉਹ ਕੀ ਸੀਗਾ, ਇਹ ਸਾਰੇ ਮੁੰਡੇ ਨੌਜਵਾਨ ਸੀਗੇ ਪੰਜਾਬ ਦੀ ਜਵਾਨੀ ਦੇ ਵਿੱਚੋਂ, ਪਰ ਇਹਨਾਂ ਨੂੰ ਕੁਰਾਹੇ ਪਾ ਦਿੱਤਾ ਗਿਆ ਅਤੇ ਅੱਜ ਕੱਲ੍ਹ ਇਹਨਾਂ ਨੂੰ ਵਰਤਿਆ ਜਾ ਰਿਹਾ ਜੋ ਅਸੀਂ ਸੋਚ ਰਹੇ ਹਾਂ ਜਿਸ ਤਰੀਕੇ ਨਾਲ। ਕਿਉਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ 'ਤੇ ਵੀ ਤਾਂ ਇੱਕ ਰਾਜਨੀਤੀ ਹੋ ਰਹੀ ਹੈ ਨਾ, ਜਿਹਨੂੰ ਅਸੀਂ ਸਮਝਣਾ ਨਹੀਂ ਚਾਹੁੰਦੇ। ਮੰਨ ਲਓ ਬੱਬੂ ਮਾਨ ਨੂੰ ਧਮਕੀ ਆ ਗਈ, ਹੁਣ ਇਸ ਧਮਕੀ ਨੂੰ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਜੋੜ ਕੇ ਦੇਖੋ, ਆਮ ਬੰਦਾ ਹਰ ਸੋਚੂਗਾ ਯਾਰ ਮੂਸੇ ਵਾਲੇ ਦਾ ਕਤਲ ਹੋ ਗਿਆ, ਨੰਗਲ ਅੰਬੀਆਂ ਦਾ ਕਤਲ ਹੋ ਗਿਆ, ਮਨਕੀਰਤ ਔਲਖ ਨੂੰ ਧਮਕੀਆਂ ਜਾਂਦੀਆਂ, ਸੂਰੀ ਨੂੰ ਗੋਲੀ ਮਾਰਤੀ, ਪ੍ਰਦੀਪ ਸਿੰਘ ਦਾ ਕਤਲ ਹੋ ਗਿਆ। ਯਾਰ ਅਸੀਂ ਕਿਹੋ ਜਿਹੇ ਮਾਹੌਲ 'ਚ ਲੰਘ ਰਹੇ ਹਾਂ? ਇੱਕ ਟੋਟੈਲਿਟੀ ਦੇ ਵਿੱਚ ਇੱਕ ਮਾਹੌਲ ਖੌਫਜ਼ਦਾ ਤਾਂ ਹੋ ਗਿਆ ਨਾ। ਸੋ ਇਹਨੂੰ ਅਸੀਂ ਸਮਝ ਨਹੀਂ ਰਹੇ। ਹੁਣ ਗੈਂਗਸਟਰਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣਾ ਕਿਹਨੇ ਹੈ? ਜੇਲ੍ਹਾਂ ਦੇ ਵਿੱਚੋਂ ਕਤਲ ਹੋ ਰਹੇ ਆ। ਕਮਾਲ ਦੀ ਗੱਲ ਹੈ, ਜੇਲ੍ਹਾਂ ਨੂੰ ਅਸੀਂ ਸੁਧਾਰ ਘਰ ਕਹਿੰਦੇ ਸੀ, ਔਰ ਇਹ ਕਤਲ ਰਾਸ ਕਿਹਨੂੰ ਆ ਰਹੇ ਆ? ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਵਿਗੜੇ ਪ੍ਰਬੰਧਾਂ ਦੇ ਵਿੱਚੋਂ ਸਿਆਸਤ ਕੱਢਣੀ ਚਾਹੁੰਦੇ ਆ। ਗੈਂਗਸਟਰ ਬਣ ਕਿਉਂ ਰਹੇ ਨੇ? ਗੈਂਗਸਟਰਾਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ? ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਕਿਉਂ ਨਹੀਂ ਜਾ ਸਕਦਾ? ਕਲਾਕਾਰ ਭਾਈਚਾਰੇ ਦੇ ਵਿੱਚੋਂ ਉੱਠੇ ਹੀ ਮੁੱਖ ਮੰਤਰੀ ਸਾਹਿਬ ਅੱਜ ਇਹਨਾਂ ਚੀਜ਼ਾਂ ਨੂੰ ਹੈਂਡਲ ਕਿਉਂ ਨਹੀਂ ਕਰ ਪਾ ਰਹੇ? ਇਹ ਬਹੁਤ ਵੱਡੇ ਸਵਾਲ ਨੇ। ਇਹ ਕਹਿਣਾ ਬਹੁਤ ਸੌਖਾ ਹੈ ਕਿ ਕਲਾਕਾਰਾਂ ਦੇ ਨਾਲ ਇੱਦਾਂ ਹੋਣਾ ਚਾਹੀਦਾ, ਜਾਂ ਫਲਾਂ ਬੰਦਾ ਗੋਲੀ ਦੇ ਗਾਣੇ ਗਾਉਂਦਾ ਸੀ ਜਾਂ ਇਹ, ਪਰ ਇਹ ਹੋਣਾ ਬਿਲਕੁਲ ਗਲਤ ਆ। ਇਹ ਵਰਤਾਰਾ ਬਿਲਕੁਲ ਗਲਤ ਆ। ਕੀ ਅਸੀਂ ਇਹ ਗੱਲ ਨੂੰ ਜਸਟੀਫਾਈ ਕਰ ਦਈਏ ਕਿ ਕੋਈ ਬੰਦਾ ਕਰੋੜਾਂ ਕਮਾ ਰਿਹਾ ਆਪਦੇ ਸਕਿੱਲ ਦੇ ਨਾਲ, ਆਪਦੀ ਕਲਾ ਦੇ ਨਾਲ, ਅਤੇ ਉਹ ਕਿਸੇ ਨੂੰ ਪੈਸਾ ਫੜਾ ਦੇਵੇ? ਸੋ ਸਾਰੇ ਵਰਤਾਰੇ ਦੇ ਵਿੱਚੋਂ ਇਕੱਲੇ ਕਲਾਕਾਰਾਂ ਨੂੰ ਗਾਲਾਂ ਕੱਢ ਕੇ ਕੁਛ ਨਹੀਂ ਹੋਣਾ, ਇਕੱਲੇ ਗੈਂਗਸਟਰਾਂ ਨੂੰ ਗਾਲਾਂ ਕੱਢ ਕੇ ਕੁਛ ਨਹੀਂ ਹੋਣਾ। ਇਹ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਣ ਦੀ ਜ਼ਰੂਰਤ ਆ। ਗੈਂਗਸਟਰਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਜ਼ਰੂਰਤ ਆ। ਇਹ ਕੰਮ ਕਿਹਨੇ ਕਰਨੇ ਆ? ਸਰਕਾਰਾਂ ਨੇ। ਕਲਾਕਾਰ ਤੁਹਾਨੂੰ ਸਿਰਫ ਐਂਟਰਟੇਨ ਕਰ ਸਕਦੇ ਆ। ਕਲਾਕਾਰਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਤੁਸੀਂ ਰੀਅਲ ਲਾਈਫ ਦੇ ਵਿੱਚ ਆਓ, ਤੁਸੀਂ ਹੀਰੋ ਸਿਰਫ ਪਰਦੇ ਦੇ ਉੱਤੇ ਹੋ। ਠੀਕ ਆ, ਉਹਨਾਂ ਦਾ ਕੰਮ ਹੈ, ਉਹ ਕਰ ਰਹੇ ਨੇ। ਸੋ ਅੱਜ ਬੱਬੂ ਮਾਨ ਨੂੰ ਜੇ ਧਮਕੀ ਮਿਲੀ ਹੈ, ਕਿਸੇ ਵੀ ਗਰੁੱਪ ਵੱਲੋਂ ਮਿਲੀ ਹੈ, ਤਾਂ ਉਹਦੀ ਪ੍ਰੋਟੈਕਸ਼ਨ ਸਰਕਾਰ ਦਾ ਕੰਮ ਹੈ, ਫਰਜ਼ ਬਣਦਾ। ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨੂੰ ਨਾ ਪ੍ਰਚਾਰਿਆ ਹੁੰਦਾ ਤਾਂ ਉਹ ਹੋ ਸਕਦਾ ਸਾਡੇ ਵਿੱਚ ਹੁੰਦਾ ਅੱਜ। ਸੋ ਅਸੀਂ ਇਹ ਲੋਕਾਂ ਦਾ ਕੰਮ ਨਹੀਂ ਹੁੰਦਾ ਕਿ ਚਸਕੇ ਲੈ ਕੇ ਖਬਰਾਂ ਛੱਡ ਦੇਣੀਆਂ, ਆਹ ਜੀ ਫਲਾਂ ਸੁਰਖੀ ਬਣ ਗਈ, ਆਹ ਜੀ ਆਹ। ਰੌਲਾ ਇਹ ਹੈ ਕਿ ਅਸੀਂ ਸਿਸਟਮ ਨੂੰ ਸਵਾਲ ਹੀ ਨਹੀਂ ਕਰ ਰਹੇ। ਅਸੀਂ ਸਿਰਫ ਦੋ ਪ੍ਰਸਿੱਧ ਬੰਦਿਆਂ ਦੀ ਗੱਲਬਾਤ ਦੇ ਵਿੱਚ, ਭਾਵੇਂ ਉਹ ਬੰਬੀਹਾ ਗਰੁੱਪ ਕਹਿ ਲਓ, ਜਾਂ ਉਹ ਲੱਕੀ ਪਟਿਆਲ ਕਹਿ ਲਓ, ਜਾਂ ਸੁਖਪ੍ਰੀਤ ਬੁੱਢਾ ਕਹਿ ਲਓ, ਜਾਂ ਉਹਨੂੰ ਦਿਲਪ੍ਰੀਤ ਬਾਬਾ ਕਹਿ ਲਓ, ਜਾਂ ਲਾਰੈਂਸ ਬਿਸ਼ਨੋਈ ਕਹਿ ਲਓ, ਗੋਲਡੀ ਬਰਾੜ ਕਹਿ ਲਓ, ਕਿਸੇ ਦਾ ਨਾਮ ਵੀ ਲੈ ਦਿਓ ਤੁਸੀਂ। ਬੱਬੂ ਮਾਨ, ਦੂਜੇ ਪਾਸੇ ਬੱਬੂ ਮਾਨ ਕਹਿ ਦਿਓ, ਮਨਕੀਰਤ ਔਲਖ ਕਹਿ ਦਿਓ, ਸਿੱਧੂ ਮੂਸੇਵਾਲਾ ਕਹਿ ਦਿਓ, ਅਫਸਾਨਾ ਖਾਨ ਕਹਿ ਦਿਓ। ਇਹ ਰੌਲਾ ਦੋ ਵੱਡੇ ਨਾਵਾਂ ਦਾ ਨਹੀਂ ਹੈ, ਰੌਲਾ ਵਿਗੜੀ ਹੋਈ ਵਿਵਸਥਾ ਦਾ, ਜਿਹਨੂੰ ਠੀਕ ਕਰਨਾ ਸਰਕਾਰਾਂ ਦਾ ਕੰਮ ਹੈ।